ਅਕਾਲ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਅੱਜ ਦੀਆਂ ਕੁਝ ਜਿਹੜੀਆਂ ਮੇਨ ਖਬਰਾਂ ਆ ਉਹਨਾਂ ਵੱਲ ਚੱਲਦੇ ਜਾਈਏ ਤੇ ਦਿੱਲੀ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇੰਡੀਆ ਦੇ ਵਿੱਚ ਦੋ ਜਿਹੜੇ ਕਾਲ ਸੈਂਟਰ ਸੀਗੇ ਉੱਥੇ ਜਿਹੜੇ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਆ। ਇੱਕ ਕੀਰਤੀ ਨਗਰ ਦੇ ਵਿੱਚ ਤੇ ਦੂਜਾ ਮੰਗੋਲਪੁਰੀ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਹਰ ਰੋਜ਼ ਕਿੰਨੀਆਂ ਕਿੰਨੀਆਂ ਕਾਲਸ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਆਉਂਦੀਆਂ ਆ ਵੀ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਚੋਰੀ ਹੋ ਗਿਆ ਆ, ਤੁਹਾਡੇ ਅਗੇਂਸਟ ਫਰਾਡ ਕੇਸ ਰਜਿਸਟਰ ਹੋ ਗਿਆ ਆ, ਜੇ ਆ ਬੋ ਆ, ਤੇ ਉਹ ਤੰਗ ਕਰਦੇ। ਕਈ ਵਾਰੀ ਜਿਹੜੇ ਆਮ ਲੋਕ ਆ ਯੂਐਸ ਦੇ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਉਹ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਵੀ ਜਾਂਦੇ ਹੈਗੇ ਆ। ਸੋ ਜਿਹੜਾ ਕੀਰਤੀ ਨਗਰ ਆ ਉੱਥੇ ਇੱਕ ਜਿਹੜਾ ਉਹਨਾਂ ਨੇ ਕਾਲਿੰਗ ਸੈਂਟਰ ਦੇ ਵਿੱਚ ਛਾਪਾ ਮਾਰਿਆ, ਉੱਥੋਂ 20 ਤੋਂ ਲੈ ਕੇ 25 ਜਿਹੜੇ EMPLOYEE ਫੜੇ ਹੈਗੇ ਆ। ਇਸੇ ਤਰ੍ਹਾਂ ਮੰਗੋਲਪੁਰੀ ਦੇ ਵਿੱਚ ਜਿਹੜੇ ਆ ਕਹਿੰਦੇ ਪਈ 40 ਦੇ ਕਰੀਬ ਜਿਹੜੇ EMPLOYEE, 40 ਤੋਂ 65 ਦੇ ਕਰੀਬ ਜਿਹੜੇ EMPLOYEE ਫੜੇ ਹੈਗੇ ਆ। ਸੋ ਇੱਕ ਬੰਦਾ ਜਿਹੜਾ ਉਹ ਮੰਨ ਵੀ ਗਿਆ ਹੈਗਾ ਵੀ ਮੇਰਾ ਜਿਹੜਾ ਆ ਵੀ ਮੈਂ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਰੇਸ਼ਨ ਰਨ ਕਰਦਾ ਸੀ। ਸੋ ਟੋਟਲ ਦਿੱਲੀ ਦੀ ਪੁਲਿਸ ਨੇ 94 ਲੋਕ ਜਿਹੜੇ ਫੜੇ ਹੈਗੇ ਆ। ਸੋ ਇਹ ਬਿਲਕੁਲ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਬਹੁਤ ਵਾਰ ਦੱਸਦੇ ਆਏ ਆ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਲਾਂ ਹੁੰਦੀਆਂ ਹੈਗੀਆਂ ਆ ਉਹ ਫਰਾਡ ਹੁੰਦੀਆਂ, ਉਹਨਾਂ ਤੋਂ ਬਚੋ। ਤੇ ਬਹੁਤ ਵਾਰ ਇੱਥੇ ਪ੍ਰਚਾਰ ਵੀ ਇਹ ਹੁੰਦਾ ਵੀ ਲਓ ਜੀ ਪਾਕਿਸਤਾਨੀ ਕਰੀ ਜਾਂਦੇ ਆ। ਹੁਣ ਤੁਹਾਡੇ ਸਾਹਮਣੇ ਆ ਗਿਆ ਵੀ ਇੰਡੀਆ ਵਾਲੇ ਕਰਦੇ ਸੀ, ਦਿੱਲੀ ਤੋਂ ਕਰਦੇ ਸੀ, ਕਿਸ ਤਰ੍ਹਾਂ ਇਹ ਫਰਾਡ ਕਰਦੇ ਆ। ਅਸੀਂ ਤਾਂ ਬਹੁਤ ਵਾਰ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਰਿਕੁਐਸਟ ਵੀ ਕੀਤਾ ਵੀ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਗੱਲ ਕਰੋ, ਉਹਨਾਂ ਨੂੰ ਈਮੇਲਾਂ ਕਰੋ ਵੀ ਭਾਈ ਜੇ ਇੰਡੀਆ ਨਾਲ ਕੋਈ ਬਿਜ਼ਨਸ ਕਰਨਾ ਸਭ ਤੋਂ ਪਹਿਲਾਂ ਆਹ ਜਿਹੜਾ ਫਰਾਡ ਹੋ ਰਿਹਾ ਇਹਨੂੰ ਰੋਕੋ। ਤੇ ਇੱਕ ਹੋਰ ਬੇਨਤੀ ਜ਼ਰੂਰ ਆ ਕਿ ਜਦੋਂ ਆਪਾਂ ਕਿਸੇ ਨਾਲ ਵੀ ਬਿਜ਼ਨਸ ਕਰਦੇ ਆ ਮੇਕ ਸ਼ੋਰ ਕਰੋ ਉਹਨਾਂ ਦਾ ਇੰਡੀਆ 'ਚ ਆਫਿਸ ਨਾ ਹੋਵੇ, ਜਿੱਥੇ ਖਾਸ ਕਰਕੇ ਤੁਹਾਡੀ ਸੋਸ਼ਲ ਸਿਕਿਉਰਿਟੀ ਜਾਂ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਯੂਜ਼ ਹੁੰਦਾ ਹੈਗਾ ਆ। ਕਿਉਂਕਿ ਇੰਨਾ ਜਿਹੜਾ ਫਰਾਡ ਚੱਲ ਰਿਹਾ ਆ ਤੇ ਕਿਤੇ ਵੀ ਇੱਕ ਅੱਧੇ ਦਾ ਤੁਹਾਡਾ ਕ੍ਰੈਡਿਟ ਕਾਰਡ ਹੱਥ ਲੱਗ ਗਿਆ ਤੇ ਉਹ ਰਗੜ ਹੋ ਜਾਣਾ। ਮੁੜ ਕੇ ਕੀ ਹੁੰਦਾ ਆ, ਫਿਰ ਤੁਹਾਡਾ ਕ੍ਰੈਡਿਟ ਮੈਸਅਪ ਹੋ ਜਾਂਦਾ, ਉਹਨੂੰ ਕਈ ਵਾਰੀ ਠੀਕ ਕਰਨ ਨੂੰ ਸਾਲਾਂ ਬੱਧੀ ਲੱਗ ਜਾਂਦੇ ਹੈਗੇ ਆ ਜੀ। ਅਗਲੀ ਖਬਰ ਸੀਡੀਸੀ ਵੱਲੋਂ ਆ ਰਹੀ ਆ। ਅੱਜ ਸੀਡੀਸੀ ਨੇ ਨਵੀਆਂ ਗਾਈਡਲਾਈਨਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ, ਖਾਸ ਕਰਕੇ ਬੱਚਿਆਂ ਦੇ ਸੰਬੰਧ ਦੇ ਵਿੱਚ। ਹੁਣ ਕਿਉਂਕਿ ਬੱਚਿਆਂ ਦੇ ਸਕੂਲ ਸ਼ੁਰੂ ਹੋ ਜਾਣੇ ਆ, ਸੋ ਸੀਡੀਸੀ ਨੇ ਇਹ ਕਿਹਾ ਹੈਗਾ ਆ ਵੀ ਨਵੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਆ ਕੇ ਥਰੂ 12 ਸਕੂਲਸ ਦੇ ਨਾਲ ਰਿਲੇਟਡ, ਵੀ ਜਿਹੜੇ ਬੱਚਿਆਂ ਨੇ ਵੈਕਸੀਨ ਲਵਾ ਲਏ ਹੈਗੇ ਆ ਜਾਂ ਜਿਹੜੇ ਉੱਥੇ ਟੀਚਰ ਹੈਗੇ ਆ, EMPLOYEES ਹੈਗੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਪਰ ਸਟਿਲ ਇਟਸ ਅਪ ਟੂ ਦਾ ਸਕੂਲ ਵੀ ਉਹ ਰਿਕੁਆਇਰ ਕਰਨਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਸੋ ਉਹਨਾਂ ਦਾ ਮੇਨ ਮਕਸਦ ਇਹੀ ਆ ਵੀ ਜਿਨ੍ਹਾਂ ਨੇ ਹਜੇ ਨਹੀਂ ਟੀਕੇ ਲਵਾਏ ਉਹ ਲਵਾ ਲਓ, ਕਿਉਂਕਿ ਕਈ ਵਾਰੀ ਡਿਫਰੈਂਸ ਜਿਹੜਾ ਆ 21 ਦਿਨ ਤੋਂ 30 ਦਿਨ ਦਾ, ਜੇ ਤੁਹਾਡੇ ਦੋ ਮੋਡਰਨਾ ਦੇ ਜਾਂ ਫਾਈਜ਼ਰ ਦੇ ਵੈਕਸੀਨ ਲੱਗਦੇ ਹੈਗੇ ਆ, ਵੀ ਜੇ ਤੁਸੀਂ ਅੱਜ ਲਵਾਉਣੇ ਹੈਗੇ ਆ, ਮੰਨ ਲਓ 9 ਤਰੀਕ ਆ ਤੇ ਤੁਹਾਡਾ 30 ਦਿਨਾਂ ਬਾਅਦ ਹੋਇਆ, ਫਿਰ ਅਗਸਤ ਦੇ 9 ਨੂੰ ਹੋਊਗਾ। ਸੋ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜੇ ਵੈਕਸੀਨੇਟਡ ਹੋਣਾ ਜ਼ਰੂਰੀ ਹੈਗਾ ਆ। ਬਾਕੀ ਜਿਹੜੀਆਂ ਕਹਿੰਦੇ ਵੀ ਜਿਹੜੀ ਸਕੂਲ ਦੇ ਵਿੱਚ ਬੱਸ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਉੱਥੇ ਉਹ ਰਿਕੁਆਇਰ ਕਰ ਸਕਦੇ ਆ, ਚਾਹੇ ਤੁਸੀਂ ਵੈਕਸੀਨੇਟਡ ਵੀ ਹੈਗੇ ਆ, ਵੀ ਤੁਹਾਡੇ ਜਿਹੜੇ ਆ ਉਹ ਜਿਹੜਾ ਮਾਸਕ ਆ ਉਹ ਲੱਗਿਆ ਹੋਣਾ ਜ਼ਰੂਰੀ ਚਾਹੀਦਾ ਹੈਗਾ ਆ। ਸੋ ਇਹ ਨਵੀਆਂ ਗਾਈਡਲਾਈਨਸ ਅੱਜ ਸਕੂਲ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਸੀਡੀਸੀ ਨੇ ਜਾਰੀ ਕੀਤੀਆਂ ਹੈਗੀਆਂ। ਅਗਲੀ ਖਬਰ ਹੇਤੀ ਦੇ ਸੰਬੰਧ ਦੇ ਵਿੱਚ ਆ। ਹੇਤੀ 'ਚ ਆਪਾਂ ਦੱਸਦੇ ਆਏ ਆ ਵੀ ਹੇਤੀ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਅਸੈਸੀਨੇਟ ਕੀਤਾ ਗਿਆ ਤੇ ਉਹਦੇ ਸੰਬੰਧ ਦੇ ਵਿੱਚ ਕੁਝ ਅਮਰੀਕਨ ਜਿਹੜੇ ਆ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ, ਜਿਹੜੇ ਹੇਸ਼ੀਅਨ ਮੂਲ ਦੇ ਅਮਰੀਕਨ ਆ। ਕਹਿੰਦੇ ਪਈ ਅਮਰੀਕਾ ਦੇ ਸਿਟੀਜ਼ਨ ਜਿਹੜੇ ਹੇਸ਼ੀਅਨ ਮੂਲ ਦੇ ਸੀ ਤੇ ਕੁਝ ਕੋਲੰਬੀਅਨ ਮਿਲਟਰੀ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਰਲ ਕੇ ਜਿਹੜਾ ਇਹ ਅਟੈਕ ਕੀਤਾ ਸੀ। 4 ਜਣੇ ਉਹਨੀ ਮਾਰ ਵੀ ਦਿੱਤੇ ਉੱਥੇ ਦੀ ਪੁਲਿਸ ਨੇ, ਕਾਫੀ ਜਣੇ ਅਰੈਸਟ ਵੀ ਹੋਏ ਹੈਗੇ ਆ। ਤੇ ਕੁਝ ਲੋਕ ਜਿਹੜੀ ਤਾਈਵਾਨ ਦੀ ਐਮਬੈਸੀ ਹੈਗੀ ਆ ਹੇਤੀ ਦੇ ਵਿੱਚ, ਉੱਥੇ ਜਾ ਕੇ ਉਹ ਆਪਣੇ ਹਥਿਆਰਾਂ ਸਮੇਤ ਐਂਟਰ ਕਰ ਗਏ ਸੀ। ਪਰ ਬਾਅਦ ਦੇ ਵਿੱਚ ਹੇਤੀ ਦੀ ਜਿਹੜੀ ਪੁਲਿਸ ਹੈਗੀ ਆ ਤੇ ਆਰਮੀ ਆ ਉਹਨਾਂ ਨੇ 17 ਦੇ ਕਰੀਬ ਜਿਹੜੇ ਟੋਟਲ ਸਸਪੈਕਟਸ ਆ ਉਹਨਾਂ ਨੂੰ ਉੱਥੋਂ ਅਰੈਸਟ ਕਰ ਲਿਆ ਹੈਗਾ ਆ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਕਸਪਰਟ ਆ ਉਹ ਆਪਣੇ ਵਿਊ ਦੇ ਰਹੇ ਆ ਵੀ ਬਿਲਕੁਲ ਸਹੀ ਨਹੀਂ ਕੀਤਾ, ਇੰਨੀ ਜਲਦੀ ਆਪਾਂ ਉੱਥੋਂ ਨਿਕਲ ਆਏ ਆ
ਤੇ ਉੱਥੇ ਬਹੁਤ ਵੱਡਾ ਅਨਰੈਸਟ ਹੋ ਸਕਦਾ ਹੈਗਾ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਆਲਰੇਡੀ ਜਿਹੜੇ 2 ਡਿਸਟ੍ਰਿਕਟ ਆਪਣੇ ਕੰਟਰੋਲ ਦੇ ਵਿੱਚ ਹੋਰ ਲੈ ਲਏ ਹੈਗੇ ਆ। ਉਹ ਲਗਾਤਾਰ ਜਿਹੜੇ ਆ ਵੱਧਦੇ ਜਾ ਰਹੇ ਆ। ਜਿਹੜਾ ਉਹਨਾਂ ਦਾ ਈਰਾਨ ਸਾਈਡ ਵਾਲਾ ਬਾਰਡਰ ਆ, ਉਹ ਡਿਸਟ੍ਰਿਕਟ ਵੀ ਕਹਿੰਦੇ ਉਹਨਾਂ ਨੇ ਆਪਣੇ ਆਪ ਕੈਪਚਰ ਕਰ ਲਿਆ ਹੈਗਾ, ਤੇ ਕਈ ਜਿਹੜੇ ਅਫਗਾਨਿਸਤਾਨ ਦੀ ਜਿਹੜੀ ਕਰੰਟ ਗਵਰਨਮੈਂਟ ਦੇ EMPLOYEES ਹੈਗੇ ਆ, ਉਹ ਭੱਜ ਕੇ ਹੋਰ ਮੁਲਕਾਂ ਦੇ ਵਿੱਚ ਜਾ ਰਹੇ ਹੈਗੇ ਆ। ਤਾਲਿਬਾਨ ਦੇ ਸਪੋਕਸਪਰਸਨ ਡਾਲੇਵਰ ਜਿਹੜੇ ਆ, ਉਹ ਕਲੇਮ ਕਰਦੇ ਵੀ ਸਾਡੇ ਕੋਲ 85% ਜਿਹੜੀ ਟੈਰੀਟਰੀ ਆ ਅਫਗਾਨਿਸਤਾਨ 'ਚ, ਉਹ ਅਸੀਂ ਕੰਟਰੋਲ ਕਰਦੇ ਹੈਗੇ। ਪਰ ਜਿਹੜੀ ਉੱਥੇ ਦੀ ਗਵਰਨਮੈਂਟ ਆ, ਉਹ ਕਹਿੰਦੇ ਵੀ ਨਹੀਂ, ਇੰਨੀ ਨਹੀਂ ਕੰਟਰੋਲ ਕਰਦੇ ਹੈਗੇ। ਇੱਕ ਜਿਹੜਾ ਮੇਨ ਕੁਐਸਚਨ ਆਇਆ ਸੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ, ਖਾਸ ਕਰਕੇ ਲੇਡੀਜ਼ ਦੇ ਸੰਬੰਧ ਦੇ ਵਿੱਚ, ਵੀ ਉਹਨਾਂ ਨੂੰ ਇੰਨੇ ਜ਼ਿਆਦੇ ਹੁਣ ਹੱਕ ਮਿਲੇ ਸੀ ਪਿਛਲੇ 20 ਸਾਲਾਂ ਦੇ ਵਿੱਚ ਸਕੂਲ ਜਾਣ ਦੇ ਲਈ ਹੋਰ, ਤੇ ਉਹਨਾਂ ਦਾ ਕੀ ਹੋਊਗਾ? ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਹੁਣ ਉੱਥੇ ਦੀ ਜਿਹੜੀ ਲੋਕ ਆ, ਉਹਨਾਂ ਨੇ ਡਿਸਾਈਡ ਕਰਨਾ ਹੈਗਾ, ਇਹਦੇ 'ਚ ਅਸੀਂ ਕੁਛ ਨਹੀਂ ਕਰ ਸਕਦੇ। ਅਗਲੀ ਖਬਰ ਜਿਹੜੀ ਮਿਆਮੀ-ਡੇਡ ਕਾਉਂਟੀ ਤੋਂ ਆ ਰਹੀ ਹੈ, ਜਿੱਥੇ 12 ਸਟੋਰੀ ਦੀ ਕੰਡੋਮੀਨੀਅਮ ਕੰਪਲੈਕਸ ਕੋਲੈਪਸ ਹੋਇਆ ਸੀ। ਹੁਣ ਤੱਕ 64 ਲੋਕਾਂ ਦੀ ਮੌਤ ਜਿਹੜੀ ਆ ਕਨਫਰਮ ਹੋ ਚੁੱਕੀ ਆ। ਇਹ ਮਿਆਮੀ-ਡੇਡ ਦੇ ਜਿਹੜੇ ਮੇਅਰ ਹੈਗੇ ਆ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ। ਡੈਨੀਅਲ ਲਵੀਨਾ ਕਾਵਾ ਕਰਕੇ ਜਿਹੜੇ ਮੇਅਰ ਉੱਥੇ ਦੇ ਹੈਗੇ ਆ। ਪਰ ਜਿਹੜਾ ਮਿਆਮੀ ਦੇ ਵਿੱਚ ਹੁਣ 40 ਸਾਲ ਤੋਂ ਪੁਰਾਣੀਆਂ ਬਿਲਡਿੰਗਸ ਹੈਗੀਆਂ, ਉਹਨਾਂ ਦੀ ਜਿਹੜੀ ਆ ਰੀਸਰਟੀਫਿਕੇਸ਼ਨ ਹੋਊਗੀ। ਕਿਉਂਕਿ ਇਹਨਾਂ ਬਿਲਡਿੰਗ 'ਚੋਂ ਵੀ ਹੁਣ ਜਿਹੜੇ ਲੋਕ ਰਹਿੰਦੇ ਸੀ, ਉਹਨਾਂ ਨੇ ਕੰਪਲੇਨ ਕਰਨੀ ਸ਼ੁਰੂ ਕੀਤੀ ਆ ਵੀ ਅਸੀਂ ਤਾਂ 20 ਸਾਲਾਂ ਤੋਂ ਰੌਲਾ ਪਾ ਰਹੇ ਆ ਵੀ ਇੱਥੇ ਰੂਫ ਫਿਕਸ ਕਰਨ ਵਾਲੀ ਆ, ਇੱਥੇ ਆਹ ਲੀਕਿੰਗ ਆ, ਤੇ ਉੱਥੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕੰਡੋਮੀਨੀਅਮ ਐਸੋਸੀਏਸ਼ਨ ਆ, ਉਹਨਾਂ ਵੱਲੋਂ ਫਿਕਸ ਨਹੀਂ ਕੀਤਾ ਗਿਆ। ਸੋ ਇਸ ਕਰਕੇ ਇੱਕ ਜਿਹੜੀ ਆ ਬਿਲਡਿੰਗ ਆ, ਉਹ ਕ੍ਰੈਸ਼ ਹੋ ਗਈ ਸੀ। ਅਗਲੀ ਖਬਰ ਜਿਹੜੀ ਆ ਵੈਦਰ ਦੇ ਸੰਬੰਧ ਦੇ ਵਿੱਚ ਹੈ। ਟ੍ਰੋਪੀਕਲ ਸਟਾਰਮ ਐਲਸਾ ਜਿਹੜਾ ਆ, ਉਹ ਨਾਰਥ ਈਸਟ ਦੇ ਵਿੱਚੋਂ ਲੰਘ ਰਿਹਾ ਆ। ਉੱਥੇ ਬਹੁਤ ਤੇਜ਼ ਹਵਾਵਾਂ ਤੇ ਭਾਰੀ ਜਿਹੜਾ ਆ ਮੀਂਹ ਪੈ ਰਿਹਾ ਹੈਗਾ। ਐਲਸਾ ਜਿਹੜਾ ਆ ਇਸ ਟਾਈਮ 110 ਮੀਲ ਵੈਸਟ ਆਫ ਨੈਨਟੱਕਰ ਮੈਸਾਚੂਸੇਟਸ ਦੇ ਵਿੱਚ, ਉਸ ਏਰੀਏ ਦੇ ਵਿੱਚ ਜਿਹੜਾ ਲੋਕੇਟਡ ਹੈਗਾ ਆ। ਸੋ ਇੱਕ ਵਾਰੀ ਫੇਰ ਜਿਹੜੇ ਵੀ ਟਰੱਕਰਸ ਉਸ ਏਰੀਏ ਦੇ ਵਿੱਚ ਜਾ ਰਹੇ ਹੈਗੇ ਆ, ਉਹਨਾਂ ਨੂੰ ਮੇਕ ਸ਼ੋਰ ਕਰ ਲਿਓ ਵੈਦਰ, ਕਿਉਂਕਿ ਸਟਾਰਮ ਕਾਫੀ ਵੱਡਾ ਆ, ਤੇ ਮੇਕ ਸ਼ੋਰ ਕਰ ਲਓ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਜਿਹੜੀ ਆ ਤੰਗੀ ਨਾ ਆਵੇ। ਅਗਲੀ ਖਬਰ ਹੀਟ ਦੇ ਸੰਬੰਧ ਦੇ ਵਿੱਚ ਆ। ਹੀਟ ਵੇਵ ਜਿਹੜੀ ਆ, ਇਹਨੂੰ ਕਿਲਰ ਹੀਟ ਵੇਵ ਕਿਹਾ ਗਿਆ ਆ। ਕੈਲੀਫੋਰਨੀਆ ਦੇ ਵਿੱਚ ਇਸ ਵੀਕਐਂਡ ਅੱਜ ਤੋਂ ਹੀ ਸ਼ੁਰੂ ਹੋ ਜਾਣੀ ਆ। ਬਹੁਤ ਜ਼ਿਆਦਾ ਜਿਹੜੀ ਹੀਟ ਆ ਰਹੀ ਆ, ਖਾਸ ਕਰਕੇ ਸੈਂਟਾ ਕਲੈਰੀਟਾ ਜਿਹੜੀ ਵੈਲੀ ਹੈਗੀ ਆ, ਐਂਟੀਲੋਪ ਵੈਲੀ ਹੈਗੀ ਆ, ਤੇ ਕੁਛ ਪਾਰਟਸ ਜਿਹੜੇ ਆ ਲਾਸ ਐਂਜਲਸ ਕਾਉਂਟੀ ਮਾਊਂਟੇਨਸ ਦੇ, ਉੱਥੇ ਕਾਫੀ ਜ਼ਿਆਦਾ ਦਾ ਮਤਲਬ ਇਹ ਆ ਵੀ ਅਪ ਟੂ ਕਹਿੰਦੇ 113 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚ ਸਕਦਾ ਹੈਗਾ ਆ। ਇਸੇ ਤਰ੍ਹਾਂ ਫ੍ਰਿਜ਼ਨੋ, ਬੇਕਰਸਫੀਲਡ ਏਰੀਏ ਦੇ ਵਿੱਚ ਵੀ ਜਿਹੜਾ ਟੈਂਪਰੇਚਰ 111 ਡਿਗਰੀ ਤੱਕ ਜਿਹੜਾ ਪਹੁੰਚ ਸਕਦਾ ਆ। ਡੈਥ ਵੈਲੀ ਜਿਹੜੀ ਆ, ਉੱਥੇ 120 ਤੋਂ ਲੈ ਕੇ 128 ਡਿਗਰੀ ਤੱਕ ਜਿਹੜੀ ਟੈਂਪਰੇਚਰ ਆ ਪਹੁੰਚਣ ਦੀ ਇਹ ਲੱਗ ਰਿਹਾ ਹੈਗਾ। ਕਹਿੰਦੇ ਪਈ ਫ੍ਰਿਜ਼ਨੋ ਏਰੀਏ ਦੇ ਵਿੱਚ 112 ਡਿਗਰੀ ਟੈਂਪਰੇਚਰ ਸੰਡੇ ਨੂੰ ਤੇ ਮੰਡੇ ਨੂੰ ਹੋ ਸਕਦਾ ਹੈਗਾ। ਮੀਟਰੋਲੋਜਿਸਟ ਕੋਲਿਨ ਮੈਕੈਲਰ ਜਿਹੜੇ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ ਆਫਿਸ ਦੇ ਆ, ਉਹਨਾਂ ਨੇ ਦੱਸਿਆ, ਕਹਿੰਦੇ ਇਹਦੇ ਨਾਲ ਬੇਕਰਸਫੀਲਡ ਮਰਸਡ ਏਰੀਆ ਜਿਹੜਾ ਹੋਰ ਸੈਂਟਰਲ ਵੈਲੀ ਦਾ ਆ, ਉੱਥੇ ਵੀ ਰੈਕਡ ਤੋੜ ਜਿਹੜਾ ਆ ਹੀਟ ਹੋਊਗੀ। ਇੰਡੀਅਨ ਵੈਲਸ ਵੈਲੀ ਜਿਹੜੀ ਆ, ਉੱਥੇ ਵੀ 118 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚੂਗਾ। ਕੋਚੈਲਾ ਵੈਲੀ ਜਿਹੜੀ ਆ, ਉੱਥੇ 121 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਪਹੁੰਚੂਗਾ। ਸੋ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਘਰਾਂ ਦੇ ਅੰਦਰ ਹੀ ਰਹੋ, ਪਾਣੀ ਵੱਧ ਤੋਂ ਵੱਧ ਪੀਓ, ਕਿਉਂਕਿ ਨਹੀਂ ਤਾਂ ਇਹ ਹੀਟ ਸਟ੍ਰੋਕ ਹੋ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਪਿਛਲੇ ਹਫ਼ਤਿਆਂ ਦੇ ਵਿੱਚ ਕੈਨੇਡਾ ਦੇ ਵਿੱਚ 500 ਤੋਂ ਵੱਧ ਲੋਕ ਜਿਹੜੇ ਆ, ਉਹ ਹੀਟ ਸਟ੍ਰੋਕ ਨਾਲ ਮਾਰੇ ਗਏ ਹੈਗੇ ਆ। ਅਗਲੀ ਖਬਰ ਬੰਗਲਾਦੇਸ਼ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬਹੁਤ ਹੀ ਅਣਸਕਾਮੀ ਘਟਨਾ ਵਾਪਰੀ ਆ। 52 ਲੋਕਾਂ ਦੀ ਮੌਤ ਹੋ ਗਈ ਆ। ਇੱਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ, ਜੂਸ ਦੀ ਫੈਕਟਰੀ ਸੀ, ਤੇ ਕਹਿੰਦੇ ਵੀ ਉੱਥੇ ਜਿਹੜਾ ਪਲਾਸਟਿਕ ਦਾ ਕਾਫੀ ਮਟੀਰੀਅਲ ਸੀ। 6 ਸਟੋਰੀ ਬਿਲਡਿੰਗ ਹੈਗੀ ਆ, 35,000 ਸਕੁਅਰ ਫੁੱਟ ਦੀ ਬਿਲਡਿੰਗ ਸੀ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਸਿਰਫ ਉੱਥੇ 2 ਹੀ ਐਗਜ਼ਿਟ ਸੀਗੇ। ਸੋ ਇੰਨੇ ਲੋਕ ਉੱਥੇ ਕੰਮ ਕਰਦੇ ਸੀ, ਤੇ ਉਹਨਾਂ ਨੂੰ ਭੱਜਣ ਲਈ ਜਿਹੜਾ ਰਸਤਾ ਨਹੀਂ ਲੱਭਿਆ। ਕਈਆਂ ਨੇ 6ਵੀਂ ਫਲੋਰ ਤੋਂ ਵੀ ਜਿਹੜੀਆਂ ਛਾਲਾਂ ਮਾਰੀਆਂ। 25 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ ਆ। 52 ਕਹਿੰਦੇ ਜਿਹੜੇ ਆ ਹੁਣ ਤੱਕ ਕਨਫਰਮ ਹੋ ਚੁੱਕੇ, ਜਿਨ੍ਹਾਂ ਦੀ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ 1600 ਤੋਂ ਵੱਧ ਫੈਕਟਰੀਆਂ ਇਸ ਏਰੀਏ ਦੇ ਵਿੱਚ ਬੰਗਲਾਦੇਸ਼ 'ਚ ਹੈਗੀਆਂ ਆ।
ਅਗਲੀ ਖਬਰ ਵੈਲਸ ਫਾਰਗੋ ਦੇ ਸੰਬੰਧ ਦੇ ਵਿੱਚ ਆ। ਕੱਲ ਮੈਂ ਖਬਰ ਸਾਂਝੀ ਕੀਤੀ ਸੀ ਵੀ ਵੈਲਸ ਫਾਰਗੋ ਬੈਂਕ ਵਾਲੇ ਕਹਿੰਦੇ ਆ ਵੀ ਜਿਹੜੇ ਪਰਸਨਲ ਲੋਨਸ ਅਸੀਂ ਕਸਟਮਰਸ ਨੂੰ ਦਿੱਤੇ ਹੋ ਆ, ਖਾਸ ਕਰਕੇ $3000 ਤੋਂ ਲੈ ਕੇ $1 ਲੱਖ ਤੱਕ ਦੇ, ਉਹ ਅਸੀਂ ਪਰਸਨਲ ਲਾਈਨ ਆਫ ਕ੍ਰੈਡਿਟ ਉਹ ਬੰਦ ਕਰਨ ਜਾ ਰਹੇ ਆ। 60 ਦਿਨਾਂ ਦਾ ਨੋਟਿਸ ਉਹਨਾਂ ਨੇ ਆਪਣੇ ਕਸਟਮਰਸ ਨੂੰ ਭੇਜ ਦਿੱਤਾ ਆ, ਤੇ ਜਿਨ੍ਹਾਂ ਦਾ ਬੈਲੈਂਸ ਰਹਿੰਦਾ ਆ ਉਹਨਾਂ ਨੂੰ ਫਿਕਸ ਰੇਟ 9 ਤੋਂ ਸ਼ਾਇਦ 11-12% ਤੱਕ ਚਾਰਜ ਕੀਤਾ ਜਾਊਗਾ। ਉਹਦੇ ਸੰਬੰਧ ਦੇ ਵਿੱਚ ਅੱਜ ਸੈਨੇਟਰ ਐਲਿਜ਼ਾਬੈਥ ਵੈਰਨ, ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ, ਉਹਨਾਂ ਨੇ ਲੈਟਰ ਲਿਖੀ ਆ ਵੈਲਸ ਫਾਰਗੋ ਨੂੰ ਵੀ ਜੇ ਕਿਸੇ ਵੀ ਕਸਟਮਰ ਦਾ ਕ੍ਰੈਡਿਟ ਜਿਹੜਾ ਆ ਮੈਸਅਪ ਹੋਇਆ, ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਕਹਿੰਦੇ ਵੀ ਤੁਹਾਡਾ ਜਿਹੜਾ ਆ ਵੈਲਸ ਫਾਰਗੋ ਬੈਂਕ ਨੂੰ ਨਹੀਂ ਦੱਸਿਆ ਵੀ ਤੁਹਾਡੀ ਜਿਹੜੀ ਤੁਸੀਂ ਰੀਸਟਰਕਚਰਿੰਗ ਕਰ ਰਹੇ ਆ, ਇਹ ਤੁਹਾਡੇ ਕਈ ਸਾਲਾਂ ਦੇ ਸਕੈਮ ਤੇ ਇਨਕੰਪੀਟੈਂਸ ਦਾ ਨਤੀਜਾ ਹੈਗਾ ਆ। ਮੈਸਾਚੂਸਟਸ ਦੇ ਜਿਹੜੇ ਡੈਮੋਕ੍ਰੇਟ ਸੈਨੇਟਰ ਐਲਿਜ਼ਾਬੈਥ ਵੈਰਨ ਆ, ਉਹਨਾਂ ਨੇ ਅੱਜ ਇਹ ਲੈਟਰ ਲਿਖਿਆ ਕਿ ਕਿਸੇ ਵੀ ਕਸਟਮਰ ਦਾ ਜਿਹਦਾ ਤੁਸੀਂ ਅਕਾਊਂਟ ਬੰਦ ਕਰਨ ਜਾ ਰਹੇ ਆ, ਉਹਨਾਂ ਦਾ ਸਕੋਰ ਜਿਹੜਾ ਕ੍ਰੈਡਿਟ ਦਾ ਉਹ ਥੱਲੇ ਨਹੀਂ ਜਾਣਾ ਚਾਹੀਦਾ, ਤੇ ਇਹ ਅਸੀਂ ਬਿਲਕੁਲ ਨੋਟ ਕਰਕੇ ਰੱਖਾਂਗੇ। ਸੋ ਆਪਾਂ ਦੇਖਿਆ ਹੀ ਆ ਵੀ ਬੈਂਕਾਂ ਨੇ ਪਿਛਲੇ ਸਾਲਾਂ ਦੇ ਵਿੱਚ ਖਾਸ ਕਰਕੇ ਜਿਹੜੀ ਵੈਲਸ ਫਾਰਗੋ ਬੈਂਕ ਆ, ਇਹਨਾਂ ਨੇ ਤਾਂ ਜਿਹੜਾ ਬਹੁਤ ਫਰਾਡ ਕੀਤਾ ਸੀ, ਲੋਕਾਂ ਦੇ ਬਿਨਾਂ ਮਰਜ਼ੀ ਤੋਂ ਜਿਹੜੇ ਆ ਕਾਫੀ ਜਿਹੜੇ ਅਕਾਊਂਟ ਆ ਉਹ ਖੋਲ੍ਹ ਦਿੱਤੇ ਸੀ। ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਸੈਟਲਮੈਂਟ ਵੀ ਹੋਈ ਸੀ। ਸੋ ਹੁਣ ਸਾਡਾ ਖਬਰਾਂ ਦਾ ਸਮਾਂ ਸਮਾਪਤ ਆ, ਇੱਥੇ ਹੀ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।